ਇੱਥੋਂ ਜਦੋਂ ਗਿਆ ਨਾ ਹਾਂਜੀ ਹਰ ਬੰਦਾ ਜਾਂਦਾ ਸੀ ਨਾ ਜਾ ਉਹ ਤੈਨੂੰ ਉਹਨਾਂ ਰੋਟੀ ਨਹੀਂ ਦੇਣੀ ਪਰਾਂ ਭਾ ਕੇ ਰੋਟੀ ਦੇਣੀ ਹੈ ਤੇ ਚੌਂਕੇ ਨਹੀਂ ਚੜਨ ਦੇਣਾ ਇਹ ਇਥੋਂ ਵਾਲੇ ਮੁਸਲਮਾਨ ਕਿਹਦੇ ਹਾਂ ਆ ਇੱਥੋਂ ਵਾਲੇ ਅੱਛਾ ਵੀ ਨਫ਼ਰਤ ਕਰਨੀ ਤੇਰੇ ਤੋਂ ਹਾਂ ਅੱਛਾ ਮੈਂ ਉਹ ਖੁਦਾਉਣ ਜਾਮਣ ਕਰਕੇ ਆਦਾ ਮੇਰੇ ਤੋਂ ਕਿਸੇ ਆਈਨੀ ਵੀ ਨਫ਼ਰਤ ਨਹੀਂ ਕੀਤੀ ਅੱਛਾ ਚੁੱਲ੍ਹ ਤੇ ਬਹਿ ਕੇ ਭਰਜਾਈਆਂ ਨਾਲ ਬਹਿ ਕੇ ਗੋਡੇ ਨਾਲ ਗੋਡਾ ਜੋੜ ਕੇ ਬਹਿ ਇਕੱਠੇ ਬਹਿ ਕੇ ਇੱਕ ਛਾਬੇ ਚ ਰੋਟੀ ਖਾਂਦੇ ਰਹੇ ਆ ਹਾਂ ਇਹ ਹੀ ਸੀ ਮੈਂ ਜਾਂਦਿਆਂ ਇੱਕ ਦਾ ਖੇਡ ਲਿਆ ਸੀ ਜਾਂਦਿਆਂ ਹੀ ਅੱਛਾ ਕਿਉਂਕਿ ਉਹ ਝਟਕਾ ਝੁਟਕਾ ਕਰਦੇ ਨੇ ਅਸੀਂ ਮੁਸਲਮਾਨ ਆ ਮੈਂ ਉਹਨਾਂ ਨੂੰ ਆਖਿਆ ਸੀ ਮੈਨੂੰ ਪੁੱਛਿਆ ਉਹਨੇ ਵੀ ਕੀ ਖਾਏਗਾ ਮੈਂ ਕਿਹਾ ਇੱਕ ਬਤਾਊਂ ਤੇ ਇੱਕ ਗੋਸ਼ਤ ਇਹ ਨਾ ਮੈਨੂੰ ਵਿਖਾਇਆ ਜੇ ਮੈਂ ਵੇਖ ਵੀ ਲਿਆ ਤੇ ਮੇਰੀ ਅਗਲੀ ਖਾਧੀ ਬੰਨੇ ਆ ਜਾਣੀ ਅੱਛਾ ਤੇ ਹੋਰ ਜੋ ਲਿਆਓਗਾ ਮੈਂ ਖਾਈ ਜਾਵਾਂਗਾ ਹੋਰ ਸਬਜ਼ੀ ਭਾਜੀ ਸੀ ਜਾਂ ਮਿੱਠਾ ਪੁੱਠਾ ਸੀ ਜਾਂ ਚੌਲ ਚੂਲ ਹੋਰ ਕੀ ਹੋਣਾ ਸੀ ਤੇ ਉਹ ਦਿੰਦੇ ਰਹੇ ਨੇ ਖਾਂਦਾ ਰਿਹਾ ਫਿਰ ਇੱਕ ਦਿਨ ਇਕੱਠੇ ਹੋ ਗਏ ਉਹ ਉੱਥੇ ਵਿਹੜੇ ਬੜੇ ਖੁੱਲੇ ਸਨ ਅੱਛਾ ਤੇ ਰਾਤ ਨੂੰ ਛੋਟਾ ਜਿਹਾ ਪਿੰਡ ਜਿਹਾ ਬੁੜੀ ਵਾਲੇ ਜਿਹੜਾ ਕੋ ਪਿੰਡ ਹੈ ਅੱਛਾ ਅੱਛਾ ਤੇ ਰਾਤ ਨੂੰ ਨਾ ਸਾਰਾ ਪਿੰਡ ਇਕੱਠਾ ਹੋ ਕੇ ਉੱਥੇ ਮੇਰੇ ਕੋਲ ਬਹਿੰਦਾ ਸੀ ਮੁਸਲਮਾਨ ਆਇਆ ਪਾਕਿਸਤਾਨ ਨੂੰ ਸਿੱਖ ਆਹੋ ਉਹ ਬਹਿੰਦੇ ਸਨ ਗੱਲਾਂ ਚਾਹਤ ਨਾ ਆ ਜਾਂਦੇ ਹਾਂ ਵੀ ਪੁੱਛੀਏ ਵੀ ਕਿਵੇਂ ਜੋ ਬਹਿੰਦੇ ਖਲੋਂਦੇ ਸਨ ਤੇ ਗੱਲਾਂ ਬਾਤਾਂ ਕਰ ਰਹੇ ਸੁਣਨੀਆਂ ਅਗਲੀਆਂ ਪਿਛਲੀਆਂ ਅੱਛਾ ਤੇ ਮੇਰੇ ਨਾਲ ਕਿਸੇ ਇੱਕ ਦਿਨ ਆਖਣ ਲੱਗੇ ਜਾ ਸ਼ਰਾਬ ਮੈਂ ਨਾ ਬਈ ਇਹ ਸਾਡੇ ਇਸਲਾਮ ਚ ਮਨਾ ਹੈ ਮੈਂ ਨਹੀਂ ਕਰਨਾ ਤੁਸੀਂ ਪੀਓ ਮੌਜ ਲਓ ਤੁਹਾਨੂੰ ਡੱਕਦਾ ਪਿਆ ਬਸ ਉੱਥੇ ਮਹੀਨਾ ਰਿਹਾ ਸਾਂ ਮਹੀਨਾ ਦਿਨ ਇਸੇ ਹੱਸ ਖੇਡ ਕੇ ਉੱਥੇ ਰਹਿ ਕੇ ਤੁਹਾਨੂੰ ਘੁਮਾਣ ਫਿਰਾਣ ਖੜਦੇ ਹਾਂ ਮੈਂ ਨਾ ਮੈਨੂੰ ਇੱਕ ਇੱਥੋਂ ਤੋਂ ਨਹੀਂ ਦਿੱਤਾ ਹੋਣਾ ਅੱਛਾ ਜੀ ਗੱਡੀਆਂ ਲਈ ਫਿਰਦੇ ਗੱਡੀਆਂ ਤੇ ਹੁਣ ਜਿੱਧਰ ਦਾ ਮੈਂ ਸਾਹ ਕਰਨਾ ਮੈਂ ਫਲਾਣੇ ਸੇ ਜਾਣਾ ਹੈ ਉਧਰ ਹੀ ਭੱਜ ਉਹਨਾਂ ਗੱਡੀ ਪਟਾਈ ਚਲਾ ਜਾਣਾ ਇੱਕ ਦਿਨ ਹੋਰ ਮਜ਼ੇ ਦੀ ਗੱਲ ਦੱਸਣਾ ਵਾ ਅੱਛਾ ਉਹ ਨਾਨਕਿਆਂ ਦੇ ਪਿੰਡ ਦੇ ਕੋਲ ਜਿਵੇਂ ਮਿਸਾਲ ਲਾ ਲਓ ਵੀ ਜੰਡਿਆਲਾ ਹੈ ਏਡੀ ਬੇਰਾ ਵਿਰਕਾਂ ਦਾ ਅੱਛਾ ਉੱਥੇ ਕਿਸੇ ਦੱਸਿਆ ਉਹਨਾਂ ਨੂੰ ਵੀ ਜੰਡਿਆਲੋ ਵਿਰਕਾ ਆਇਆ ਹੈ ਪਾਕਿਸਤਾਨੋਂ ਤੇ ਸ਼ਾਮ ਵੇਲੇ ਅਸੀਂ ਸਾਰੇ ਇਕੱਠੇ ਬੈਠੇ ਮੰਜੀਆਂ ਡੱਠੀਆਂ 15-20 ਸਾਰੇ ਜੀ ਬੈਠੇ ਤੇ ਉਹ ਦੋਵੇਂ ਪਿਓ ਪੁੱਤਰ ਕਾਰ ਚ ਆਏ ਤੇ ਮੇਰੇ ਮਾਮੇ ਨਾਲ ਦੇ ਨੇ ਚੇਅਰਮੈਨ ਸਾਡਾ ਇੱਕ ਬਰਾਰੀ ਭਰਾ ਤੇਰੇ ਕੋਲ ਆਇਆ ਹੈ ਕਿੱਥੇ ਸਾਨੂੰ ਮਿਲਾ ਤੇ ਸਹੀ ਅੱਛਾ ਆਂਦੇ ਆ ਸਾਰੇ ਬੈਠੇ ਲੱਭ ਲੈ ਵੀ ਤੇਰਾ ਬਰਾਰੀ ਭਰਾ ਹੈ ਨਾ ਤੇ ਲੱਭ ਲੈ ਅੱਛਾ ਉਹ ਜਿਸ ਉਮਰ ਮੈਂ ਹੁਣ ਇਸ ਉਮਰ ਚ ਵਡੇਰਾ ਹੀ ਸੀ ਉਹਨੇ ਆਂਦੇ ਕਰਕੇ ਖਲੋ ਕੇ ਛਾਛ ਫੇਰੇ ਨਿਗਾਹ ਮਾਰੀ ਅੱਛਾ ਆਂਦਾ ਯਾਰ ਉੱਠ ਕੇ ਜੱਫੀ ਦੇ ਲਾ ਅੱਛਾ ਫਿਰ ਮਿਲੇ ਗਿਲੇ ਮੇਰੇ ਮਾਮਾ ਦਾ ਬੜਾ ਪਛਾਣੇ ਉਹਨੇ ਆਖਿਆ ਪਛਾਣ ਇਸ ਤਰ੍ਹਾਂ ਹੀ ਹੈ ਖੂਨ ਨੂੰ ਖਿੱਚ ਮਾਰ ਜਾਂਦਾ ਬਿਲਕੁਲ ਤੇ ਫਿਰ ਉਹਨੇ ਆਖਿਆ ਵੀ ਚੇਅਰਮੈਨ ਮੈਂ ਲੈ ਕੇ ਜਾਣਾ ਵੀ ਆਪਣੇ ਪਿੰਡ ਖਾਣਾ ਹਾਂ ਅੱਛਾ ਆਪਣੇ ਘਰ ਕੋਠੀ ਪੈਲੀ ਕੋਠੀ ਪਾਈ ਅੱਛਾ ਤੇ ਉਹਨੇ ਆਖਿਆ ਵੀ ਨਹੀਂ ਅਜੇ ਸਾਡਾ ਚਾਹ ਨਹੀਂ ਲੱਗਾ ਤੈਨੂੰ ਕਿਵੇਂ ਦੇ ਦੀ ਅੱਛਾ ਉਹ ਬਾਹਰ ਖਾੜੇ ਪਿਆ ਆਂਦਾ ਅੱਛਾ ਫਿਰ ਇਹ ਕੰਮ ਕਰ ਮੈਂ ਸਵੇਰੇ ਗੱਡੀ ਘੱਲਾਂਗਾ ਤੇ ਘੱਲ ਦਿਆ ਸਵੇਰੇ ਘੱਲ ਦਿਆ ਜੀ ਅੱਛਾ ਆਂਦਾ ਤੁਹਾਡੇ ਉਹ ਗੱਡੀਆਂ ਚੋਖੀਆਂ ਨੇ ਸਾਡੇ ਉਹ ਗੱਡੀ ਕੋਈ ਨਹੀਂ ਕਾਹਦੀ ਝਗੜਦੇ ਰਹੇ ਝਗੜ ਕੇ ਅਖੀਰ ਉਹਨੇ ਆਖਿਆ ਚਲੋ ਮੈਂ ਲੈ ਕੇ ਆਵਾਂਗਾ ਜਿਸ ਸਵੇਰੇ ਉੱਠੇ ਨਾਤੇ ਧੋਤੇ ਰੋਟੀ ਖਾਧੀ 10-11 ਦਾ ਟਾਈਮ ਹੋਇਆ ਤੇ ਮੈਨੂੰ ਆਂਦਾ ਭਣੇਵਿਆ ਚੱਲ ਵੀ ਹੋਰ ਯਾਰ ਚਲੀਏ ਤੇਰੇ ਮੇਰੇ ਕੱਲ ਮੈਂ ਚਲੋ ਮਾਮਾ ਗੱਡੀ 'ਚ ਬੈਠੇ ਆ ਉੱਥੇ ਗਏ ਆ ਉੱਥੇ ਇੰਡੀਆ ਦੇ ਵਿੱਚ ਪੱਕੀ ਸੜਕ ਹਰ ਡੇਰੇ 'ਚ ਅੱਛਾ ਜਿੱਥੇ ਦੋ ਘਰ ਉੱਥੇ ਪੱਕੀ ਸੜਕ ਗਈ ਬਿਜਲੀ ਤੇ ਪੱਕੀ ਸੜਕ ਅੱਛਾ ਉਹ ਉੱਥੇ ਥਾਂ ਪਹੁੰਚਾਈ ਉਹਨਾਂ ਤੇ ਉਹ ਸੜਕ ਵੱਡੀ ਇੰਜ ਲੰਘਦੀ ਸੀ ਉਹਦੇ ਵਿੱਚੋਂ ਹੀ ਪਰਤ ਕੇ ਇਸ ਉਧਰ ਡੇਰੇ ਨੂੰ ਡੇਰਾ ਉਹਨਾਂ ਦਾ ਤਕਰੀਬਨ 2 ਪੈਲੀਆਂ ਸੜਕੋਂ ਪਿਛਾ ਸੀ ਅੱਛਾ ਅੱਛਾ ਜਾਂਦੀ ਪੱਕੀ ਤੋੜ ਵਿੱਚ ਸੀ ਉੱਥੋਂ ਵੇਖਿਆ ਬੁੱਢੇ ਨੇ ਉਸ ਨੂੰ ਚਾਹ ਚੜ ਗਿਆ ਲਿਆਓ ਮੰਜੀਆਂ ਲਿਆਓ ਬਿਸਤਰੇ ਲਿਆਓ ਤੋਂ ਮੰਜੀਆਂ ਡਾਈਆਂ ਉਤਰਿਆ ਵਾ ਉਹਨਾਂ ਨੇ ਨਹੀਂ ਕਿਸੇ ਨੂੰ ਪਰਹੇਜ ਕੀਤਾ ਨਹੀਂ ਕਿਸੇ ਧੀ ਪਰਹੇਜ ਕੀਤਾ ਨਹੀਂ ਕਿਸੇ ਬੱਚੀ ਪਰਹੇਜ ਕੀਤਾ ਨਹੀਂ ਵੱਡਿਆਂ ਨੇ ਕਿਹਾ ਅੱਛਾ ਸਾਰੇ ਜੱਫੀਆਂ ਪਾ ਮਿਲੇ ਮੈਨੂੰ ਤੇ ਫਿਰ ਉਹਨਾਂ ਨੇ ਚਾਹਤ ਕੀਤੀ ਬਾਬਾ ਜੀ ਮੈਂ ਨਾ ਉਹਨਾਂ ਦੇ ਚਾਹਤੇ ਸੀ ਵੀ ਸਾਡਾ ਗੋਸ਼ਤ ਮੰਗੇ ਤੇ ਆਪਣਾ ਗੋਸ਼ਤ ਵੀ ਖਵਾ ਦੇ ਜੀ ਵਾਹ ਜੀ ਵਾਹ ਬੈਠੇ ਖਲੇ ਸੇਵਾ ਸੂਆ ਰੋਟੀ ਮੈਂ ਰੋਟੀ ਤੇ ਅਸੀਂ ਖਾ ਕੇ ਆਏ ਆ ਫਿਰ ਦੁੱਧ ਦਾ ਲਿਆਂਦਾ ਪੀਤਾ ਪੂਤਾ ਬੈਠੇ ਰਹੇ ਉਹ ਸਾਰੇ ਜੀ ਅਸੀਂ ਮੇਰੇ ਸਰਾਣੇ ਬੈਠੇ ਰਹੇ ਜਿੰਨੇ ਦਿਨ ਉੱਥੇ ਰਹੇ ਜਿੰਨਾ ਚਿਰ ਮੈਂ ਉੱਥੇ ਰਿਹਾ
ਉਹ ਆਖੇ ਜਾਨ ਨਹੀਂ ਦੇਣਾ ਉਹ ਸਾਡੇ ਕੋਲ ਦੋ ਰਾਤਾਂ ਉਹਨਾਂ ਮਾਮਾ ਆਖਿਆ ਨਾ ਪਰ ਮੈਂ ਵਾਦਾ ਕਿਤੇ ਮਿਲਾਂਗਾ ਛੱਡ ਕੇ ਮੈਂ ਨਹੀਂ ਜਾਣਾ ਮੈਂ ਲੈ ਕੇ ਜਾਣਾ ਮੈਂ ਪਿੰਡ ਨੂੰ ਕੀ ਮੂੰਹ ਖਾਂਗਾ ਲੋਕਾਂ ਨੂੰ ਛੱਡ ਆ ਅੱਛਾ ਬਸ ਫਿਰ ਉਹ ਤਕਰੀਬਨ 5 ਵਜੇ ਨਾਲ ਫਿਰ ਵਾਪਸ ਆ ਗਏ ਫਿਰ ਜਿੰਨੇ ਦੇ ਮੈਂ ਉੱਥੇ ਰਿਹਾ ਹਾਂ ਨਾ ਉਹ ਬਾਬਾ ਰੋਜ਼ ਉਹ ਜਿਹੜਾ ਕੀ ਬਾਬਾ ਦਾ ਨਾਮ ਦੱਸਿਆ ਤੁਸੀਂ ਉਹਦਾ ਨਾ ਤਾਂ ਮੈਂ ਨਾ ਪੁੱਛਿਆ ਨਾ ਦੱਸਿਆ ਜਿਹੜੇ ਤੁਸੀਂ ਗਏ ਸੋ ਫਿਰ ਉਹ ਪਿੰਡ ਆ ਜਾਂਦਾ ਸੀ ਮਿਲਣ ਹਾਂ ਰੋਜ਼ ਪਿੰਡ ਸ਼ਾਮ ਨੂੰ ਉਹਨੇ ਆਉਣਾ ਅੱਛਾ ਤੇ ਬੈਠੇ ਬਹਿ ਗੱਲਾਂ ਬਾਤਾਂ ਕਰਨੀਆਂ ਕਰਾਣੀਆਂ ਹੱਸਣਾ ਖੇਡਣਾ ਤੇ ਉਹਦਾ ਸਵਾਲ ਇਹ ਸੀ ਉਹ ਭਰਾ ਕੋਈ ਸ਼ਾਇਦ ਮੂੰਹੋਂ ਮੰਗ ਉਹ ਮੈਂ ਮੈਨੂੰ ਕਿਹੜੀ ਸ਼ਾਇਦ ਤਮੰਨਾ ਹੈ ਮੈਨੂੰ ਹਰਸ਼ਾ ਰੱਬ ਦੀ ਮੈਂ ਕੀ ਮਤਲਬ ਕੋਈ ਸ਼ਾਇ ਮੰਗਦਾ ਮੈਂ ਜਾਣ ਲੱਗਿਆ ਤੋਹਫਾ ਦਵਾਂ ਹਾਂ। ਇਹ ਕਹਿੰਦਾ ਸੀ ਅੱਛਾ ਮੈਂ ਮੈਨੂੰ ਹਰਸ਼ਾ ਰੱਬ ਨੇ ਦਿੱਤੀ ਮੈਨੂੰ ਕਿਸੇ ਸ਼ਾਇਦ ਦੀ ਕਮੀ ਨਹੀਂ ਤੇ ਜਿੱਦਣ ਆਉਣਾ ਸੀ ਉਸ ਦਿਨ ਫਿਰ ਉਹ ਅਸੀਂ ਪਹਿਲਾਂ ਟਾਈਮ ਨਾਲ ਨਿਕਲ ਆਏ ਉਹ ਜੇ ਸ਼ਾਮ ਨੂੰ ਆਇਆ ਫਿਰ ਬਾਅਦ ਚ ਮਾਮਾ ਫੋਨ ਤੇ ਦੱਸਦਾ ਸੀ ਸ਼ਾਮ ਨੂੰ ਆਇਆ ਤੇ ਰੋਂਦਾ ਸੀ ਓਏ ਤੂੰ ਮੈਨੂੰ ਚੇਅਰਮੈਨ ਦੱਸਿਆ ਕਿਉਂ ਨਹੀਂ ਮਿਲਣ ਨੂੰ ਵੀ ਦਿੱਤਾ ਸਮਝ ਜਾਂਦਾ ਹਾਂ ਤੂੰ ਦੱਸਿਆ ਕਿਉਂ ਨਹੀਂ ਮੈਂ ਤੋੜ ਬਾਰਡਰ ਤੇ ਜਾਣਾ ਸੀ ਨਾਲ ਉਹਦੇ ਵਾਹ ਜੀ ਉਹਨੇ ਆਖਿਆ ਯਾਰ ਉਹ ਛੁੱਟੀ ਮੁੱਕ ਗਈ ਸੀ ਉਹਨੇ ਜਾਣਾ ਹੀ ਜਾਣਾ ਸੀ ਤੇ ਅਸੀਂ ਤੈਨੂੰ ਫੋਨ ਕਰਦੇ ਵੀ ਆ ਕੇ ਮਿਲ ਲੈ ਰਾਤੀ ਤੇ ਗਿਆ ਸੀ ਮਿਲ ਕੇ ਅਗੇ ਬੜਾ ਰੋਇਆ ਬਾਅਦ ਚੋਂ ਮਹੀਨਾ ਰਹੇ ਸੋ ਤੁਸੀਂ ਉੱਥੇ ਮਹੀਨਾ ਰਿਹਾ ਪੂਰਾ 1.5 ਮਹੀਨੇ ਦਾ ਵੀਜ਼ਾ ਸ਼ਹਿਰ ਸ਼ੂਰ ਨਹੀਂ ਤੁਹਾਨੂੰ ਲੈ ਕੇ ਘੁਮਾਉਣ ਵਾਸਤੇ ਕੋਈ ਸ਼ਹਿਰ ਨਹੀਂ ਤੁਹਾਨੂੰ ਖੜਿਆ ਘੁਮਾਉਣ ਸ਼ਹਿਰ ਅੰਮ੍ਰਿਤਸਰ ਗਿਆ ਵਾਂ ਲੇਕਿਨ ਮੇਰੇ ਤੇ ਵੀਜ਼ੇ ਹੀ ਦਾਲ ਲੱਗ ਗਿਆ ਸੀ ਅੱਛਾ ਮੈਂ ਡਾਕ ਦੇ ਵੀਜ਼ਾ ਲਵਾਇਆ ਸੀ ਤੇ ਉਹ ਨਾ ਕਰਤਾ ਸੀ ਫਿਰੋਜ਼ਪੁਰ ਐਂਡ ਅੱਛਾ ਅੱਛਾ ਫਿਰੋਜ਼ਪੁਰੋਂ ਆਗਾ ਨਹੀਂ ਜਾ ਸਕਦਾ ਜ਼ਿਲ੍ਹੇ ਫਿਰੋਜ਼ਪੁਰ ਚ ਰਹਿ ਸਕਦੇ ਅੱਛਾ ਅੱਛਾ ਤੇ ਇਸ ਤੋਂ ਨਾ ਫਿਰ ਉਹ ਸਿਰ ਅੰਮ੍ਰਿਤਸਰ ਗੁਰਦੁਆਰਾ ਵੇਖਿਆ ਉਹਨਾਂ ਦਾ ਸਾਰਾ ਫੇਟ ਹੋਏ ਆ ਉਹ 골ਡਨ ਟੈਂਪਲ ਜਿਹਨੂੰ ਕਹਿੰਦੇ ਉਸ ਚ ਗਏ ਹਾਂ ਤੇ ਹੋਰ ਅਗਾ ਪਿਛਾ ਜਾਣ ਦੀ ਇਜਾਜ਼ਤ ਹੀ ਨਹੀਂ ਸੀ ਅੱਛਾ ਅੱਛਾ ਗੁਰਦੁਆਰੇ ਤੁਸੀਂ ਗਏ ਅੰਦਰ ਹੈ ਅੰਮ੍ਰਿਤਸਰ ਜਾਂਦੇ ਫਿਰੋਜ਼ਪੁਰ ਆਉਂਦੇ ਰਹੇ ਆ ਜਿਸ ਕੰਮ ਉਹਨਾਂ ਨਹੀਂ ਨਾਲ ਬਾਬਾ ਜੀ ਉਹ ਗੁਰਦੁਆਰੇ ਤੁਸੀਂ ਅੰਦਰ ਵੀ ਗਏ ਸੋ ਕਿ ਬਾਹਰ ਗਏ ਅੰਦਰ ਗਏ ਆ ਤਲਾਜ ਨਾਲ ਕਹਿੰਦੇ ਮੁਸਲਮਾਨ ਦੇ ਨਾ ਹਾਂ ਉਹਦੇ 4 ਦਰਵਾਜ਼ੇ ਨੇ ਅੱਛਾ ਉੱਥੇ ਕਿਸੇ ਬਰਾਦਰੀ ਨੂੰ ਮਨਾ ਨਹੀਂ ਉੱਥੇ ਕਿਸੇ ਬਰਾਦਰੀ ਦਾ ਮੁਸਲਮਾਨ ਨੂੰ ਨਾ ਸਾਈ ਨੂੰ ਨਾ ਸਿੱਖ ਨੂੰ ਨਾ ਹਿੰਦੂ ਨੂੰ ਕਿਸੇ ਨੂੰ ਮਨਾ ਨਹੀਂ ਜਿਹੜਾ ਮਰਜ਼ੀ ਗੁਰਦੁਆਰੇ ਜਾ ਜਿਹੜਾ ਮਰਜ਼ੀ ਜਾਏ ਅੱਛਾ ਜੀ ਹਾਂਜੀ ਸਹੀ ਉਹ ਇਸ ਤਰ੍ਹਾਂ ਤਲਾਬ ਬਣਿਆ ਹੈ ਵਿਚਕਾਰ ਅੱਛਾ ਇਧਰੋਂ ਪੁਲ ਬਣੇ ਨੇ ਇੱਥੋਂ ਜ਼ਿਕਰ ਪਿਆ ਜਾਂਦਾ ਹੈ ਤੇ ਦੁਆਲੇ ਬੜੀ ਸਜਾਵਟ ਹੈ ਇੱਥੇ ਕਮਰਾ ਬਣਿਆ ਹੈ ਜਿਹਦੇ ਵਿੱਚ ਉਹਨਾਂ ਦੀ ਕਿਤਾਬ ਗ੍ਰੰਥ ਸਾਹਿਬ ਜੀ ਨੂੰ ਆਉਂਦੇ ਨੇ ਉਹ ਇੱਥੇ ਵੀ ਦੂਜਾ ਇਧਰ ਚਾਚ ਫਿਰ ਛੱਤਿਆ ਇਧਰ ਵਿੱਚ ਫੇਰ ਛੱਤਿਆ ਇਧਰ ਵਿੱਚ ਫੇਰ ਛੱਤਿਆ ਹੈ ਵਿਚਕਾਰ ਤਲਾ ਹੈ ਟੂਟੀਆਂ ਵੀ ਲੱਗੀਆਂ ਨੇ ਉੱਤੇ ਤੇ ਫਿਰ ਜਿਸ ਪਾਸੋਂ ਆਹਰ ਗੇਟ ਦੇ ਅੱਗੇ ਨਾ ਤੇ ਮੰਜ਼ਲਾ ਹੈ ਉੱਥੇ ਬਣੀ ਉਹ ਜਿਵੇਂ ਆਂਦੇ ਨੇ ਪੁਰਾਣੀਆਂ ਬੰਦਿਆਂ ਜਿਨ੍ਹਾਂ ਬਹਾਦਰੀਆਂ ਕੀਤੀਆਂ ਜਾਂ ਜਿਨ੍ਹਾਂ ਅੱਛਾ ਅੱਛਾ ਉਹਨਾਂ ਦੀ ਮੂਰਤੀਆਂ ਬਣਾਈਆਂ ਲਿਖਿਆ ਉਹਨਾਂ ਦੀ ਤਸਵੀਰਾਂ ਲਾਈਆਂ ਨੇ ਅੱਛਾ ਅੱਛਾ ਨਾਲ ਲਿਖਿਆ ਹੋਇਆ ਬਣਾਇਆ ਕਿਤੇ ਨੇ ਹਾਂ ਅੱਛਾ ਅੱਛਾ ਉਹਨਾਂ ਦੀ ਤਸਵੀਰਾਂ ਲੱਗੀਆਂ ਨੇ ਸਿੱਖਾਂ ਦੀਆਂ ਮੁਸਲਮਾਨਾਂ ਦੀਆਂ ਅੰਗਰੇਜ਼ਾਂ ਨੇ ਜਿਹਨੇ ਬੁਰਾ ਸਲੂਕ ਕੀਤਾ ਉਹਨਾਂ ਦੀਆਂ ਉਹ ਸਾਰੇ ਉੱਥੇ ਲਿਖਿਆ ਤੇ ਤਸਵੀਰਾਂ ਲੱਗੀਆਂ ਨੇ ਬਾਬਾ ਜੀ ਇਹ ਜਿਹੜਾ ਗੁਰਦੁਆਰਾ ਆਂਦੇ ਨੇ ਉੱਥੇ ਸੋਨਾ ਵੀ ਉਹਨਾਂ ਨੂੰ ਫੇਰਿਆ ਹੋਇਆ ਸੀ ਉਹ 골ਡਨ ਸੀ ਹਾਂ ਸੋਨੇ ਰੰਗ ਦਾ ਸੀ ਸਾਰਾ ਸਾਰਾ ਸੋਨੇ ਦਾ ਮਨਾਰ ਦੇ ਜਿਹੜੇ ਨਾ ਬਣੇ ਉਹ ਸੋਨੇ ਦੇ ਨੇ ਯਾਰ ਗੇਟ ਬੂਹੇ ਦਾ ਨਾ ਅੰਦਰ ਲੱਗ ਜਿੱਥੇ ਦੱਸਿਆ ਕਮਰਾ ਹੈ ਉਹ ਸਾਰਾ ਇੰਜੀ ਸੋਨੇ ਦਾ ਹੈ ਅੱਛਾ ਸ਼ਾਇਦ ਜਨਮਨ ਸੋਨਾ ਦਿਲ ਕਰੇ ਹੋਵੇ ਅੱਲਾ ਜਾਣੇ ਹਾਂ ਸਹੀ ਸਹੀ ਬਾਬਾ ਜੀ ਬਾਅਦ ਚ ਨਹੀਂ ਦਿਲ ਕੀਤਾ ਕਦੀ ਜਾਣ ਨੂੰ ਇੱਥੇ ਆਣ ਕੇ ਹੁਣ ਫਿਰ ਦਿਲ ਕਰਦਾ ਜਾਣ ਤੇ ਅੱਗੇ ਸਗੋਂ ਮੈਂ ਆਪਣੇ ਨੂੰ ਮਿਲ ਕੇ ਨਹੀਂ ਆਇਆ ਮੈਂ ਨਾਨਕੀ ਹੋ ਕੇ ਪਿੱਛਾ ਪਰਤ ਆਇਆ ਸਾਂ ਅੱਛਾ ਤੇ ਹੁਣ ਇਰਾਦਾ ਤੇ ਹੈ ਜਾਣ ਦਾ ਜੇ ਪਾਸਪੋਰਟ ਬਣਵਾਉਣਾ ਹੈ ਭਤੀਜਾ ਮੇਰਾ ਹੁੰਦਾ ਹੈ ਵੱਡੇ ਭਾਈਏ ਦਾ ਇੱਥੇ ਆਸਟ੍ਰੇਲੀਆ ਉਹਨੇ ਅਗਲੇ ਮਹੀਨੇ ਚ ਆਉਣਾ ਹੈ ਬਲਕਿ ਇਸ ਮਹੀਨੇ ਦੇ ਐਂਡ ਚ ਹੀ ਆਵੇਗਾ ਤੇ ਉਹ ਆਂਦਾ ਵੀ ਚਾਚਾ ਦੋਵੇਂ ਚੱਲਾਂਗੇ ਚਾਚਾ ਭਤੀਜਾ ਅੱਛਾ ਅੱਛਾ ਤੇ ਉਹ ਹੁਣ ਪਾਸਪੋਰਟ ਕਰਾਣਾ ਜਮਾ ਪਾਸਪੋਰਟ ਬਣੇਗਾ ਪਿਛਲੇ ਪਾਸਪੋਰਟ ਦੀ ਮਿਆਦ ਮੁੱਕ ਗਈ ਹੈ ਤੇ ਉਹ ਨਾਲ ਲੈ ਕੇ ਜਾਵਾਂਗੇ ਜੇ ਤੇ ਨਿਊ ਕਰ ਤੋਣੇ ਤੇ ਠੀਕ ਹੈ ਨਹੀਂ ਤੇ ਫਿਰ ਨਵਾਂ ਗਵਾਂ ਫਿਰ ਲਿਖੀ ਜਾਏਗੀ ਤੇ ਬਾਬਾ ਜੀ ਤੁਸੀਂ ਇੱਥੇ ਆਏ ਸੋ ਉੱਥੋਂ ਇੰਡੀਆ ਤੋਂ ਹੋ ਕੇ ਇੱਥੇ ਤੁਹਾਨੂੰ ਫਿਰ ਮੁਸਲਮਾਨ ਮਿਲਣ ਆਏ ਵੀ ਕਿਵੇਂ ਦਾ ਸਲੂਕ ਹੋਇਆ ਜਿਹੜੇ ਤੈਨੂੰ ਕਹਿੰਦੇ ਹਾਂ ਤੇ ਉਹਨਾਂ ਨਾਲ ਨਫ਼ਰਤ ਕਰਨੀ ਸਾਰੇ ਮਿਲੇ ਗਏ ਫਿਰ ਪੁੱਛਦੇ ਹਾਂ ਗੱਲਾਂ ਸਾਰੀਆਂ ਪੁੱਛਦੇ ਯਾਰ ਇਹ ਵੀ ਗੱਲ ਨਹੀਂ ਪੁੱਛਣੀ ਬੰਦਾ ਇੱਕ ਸਹੁਰੇ ਟੁਰ ਗਿਆ ਤੇ ਪਰਤ ਗਿਆ ਮੇਲੀ ਪੁੱਛ ਕੇ ਸੁਣਾ ਕੀ ਕੋ ਖਵਾਇਆ ਇੰਡੀਆ ਤੋਂ ਘੁੰਮ ਕੇ ਆਇਆ ਸੀ ਭਾਈ ਹੁੰਦੇ ਨਾ
ਕਿ ਸਵਾਲ ਨਹੀਂ ਹੈ ਉਹ ਅਜੀਬ ਗਰੀਬ ਕਰਦੇ ਹੋ, ਦੱਸ ਕਿਵੇਂ ਫਿਰ ਕੀ ਪੁੱਛਦੇ ਹਨ ਤੈਨੂੰ ਦਵਾਇਆ? ਉਹ ਫਿਰ ਉਹ ਤੈਨੂੰ ਪਤਾ ਹੈ ਵੀ ਜਿਵੇਂ ਜੀ ਗੱਲਾਂ ਹੁੰਦੀਆਂ ਕੋਈ ਮਜ਼ਾਕ ਵਾਲੇ ਪਾਸੇ ਟੋਪੀ ਨੇ, ਕੋਈ ਸੀਰੀਅਸ ਗੱਲਾਂ ਕਰਨ ਵਾਲਾ ਹੁੰਦਾ। ਹਾਲਾਂਕਿ ਜਦੋਂ ਉਧਰੋਂ ਮੈਂ ਆਇਆ ਹਾਂ ਨਾ, ਮੈਂ ਉੱਥੋਂ ਫੋਨ ਕਰਤਾ ਇੱਥੇ ਆ ਗੁਰੂੜੇ ਦੇ ਮੁੰਡਾ ਕੈਸਰ ਨਾ ਹੈ ਮੰਝ, ਉਹਦਾ ਕੈਰੀ ਡੱਬਾ ਜਾਣ ਲੱਗੇ ਉਹ ਹੀ ਲੈ ਕੇ ਗਿਆ ਤੇ ਆਉਣ ਲੱਗੇ ਮੈਨੂੰ ਫੋਨ ਕੀਤਾ ਕਿ ਮੈਂ ਆਉਣਾ ਹੈ ਅੱਛਾ ਤੇ ਆ ਜਾ। ਤੇ ਇੱਕ ਯਾਈਏ ਖਾਂ ਹੈ ਮੰਝੇ, ਇੱਕ ਆਬਾਦ ਨਾਂ ਸੀ, ਉਹ ਇੱਕ ਮਿਸਤਰੀ ਸੀ ਰਮਜ਼ਾਨ, ਇੱਕ ਮਿਸਤਰੀ ਪਰ ਟੀਵੀ ਤੇ ਦੁਕਾਨ ਹੈ ਅਸ਼ਰਫ ਮੁੰਡਾ। ਇਹ 4-5 ਜਣੇ ਮੈਨੂੰ ਲੈਣ ਗਏ ਸਨ ਉੱਥੇ। ਤੇ ਜਿਸ ਵੇਲੇ ਮੈਂ ਉਹ ਪਰਲੇ ਗੇਟੋਂ ਨਿਕਲ ਕੇ ਆਇਆ ਵਾ ਨਾ, ਤੇ ਉਹ ਅਸ਼ਰਫ ਆਂਦਾ ਭਾਈ ਬਾਹਰ ਜਗ੍ਹਾ ਹੋਵੇ ਪਹਿਲਾਂ ਸਾਨੂੰ ਕਲਮਾ ਸੁਣਾ। ਕਲਮਾ ਤੁਸੀਂ ਭੁੱਲ ਆਇਆ। ਮਜ਼ਾਕ ਕਰਦੇ ਹਾਂ। ਚਲੋ ਬਾਬਾ ਜੀ ਤੁਹਾਡੀ ਬੜੀ ਮਿਹਰਬਾਨੀ, ਤੁਸੀਂ ਜਿਹੜੀ ਆਪਣੀ ਸਟੋਰੀ ਸਾਰੀ ਜਿਹੜੀ ਸੁਣਾਈ ਮੈਂ ਜੀ, ਸਾਰੀਆਂ ਤੁਸੀਂ ਬਜ਼ੁਰਗਾਂ ਦੀਆਂ ਗੱਲਾਂ ਸੁਣੀਆਂ, ਉਹ ਆਪਣੇ ਕੋਲੋਂ ਵਿਛੜਨ ਦੀਆਂ ਗੱਲਾਂ, ਕਿਵੇਂ ਵਿਛੜੇ, ਕਿਵੇਂ ਇਹਨਾਂ ਦਾ ਖੂਨ ਜਿਹੜਾ ਉਧਰ ਗਿਆ ਤੇ ਬਾਕੀ ਇੱਧਰ ਰਹਿ ਗਏ, ਫਿਰ ਬਾਅਦ ਚ ਬਾਬਾ ਜੀ ਜਦੋਂ ਮਿਲਣਗੇ ਉਹਨਾਂ ਕਿਵੇਂ ਦੇ ਪੇਸ਼ ਆਏ, ਸਾਰੀਆਂ ਗੱਲਾਂ ਜਿਹੜੀਆਂ ਪਿਆਰ ਮੁਹੱਬਤ ਵਾਲੀਆਂ ਤੁਸੀਂ ਸੁਣੀਆਂ। ਵੀਡੀਓ ਕਿਵੇਂ ਦੀ ਲੱਗੀ ਕਮੈਂਟਾਂ ਵਿੱਚ ਆਪਣੇ ਰਾਏ ਦਾ ਇਜ਼ਹਾਰ ਲਾਜ਼ਮਨ ਕਰਨਾ। ਮਿਲਾਂਗੇ ਇੱਕ ਨਵੀਂ ਵੀਡੀਓ ਨਾਲ, ਉਦੋਂ ਤੱਕ ਸਾਨੂੰ ਦਿਓ ਇਜਾਜ਼ਤ, ਰੱਬ ਰੱਖਾ ਜੀ।